ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 10 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਰ, ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। US ਇਮੀਗ੍ਰੇਸ਼ਨ ਦਾ ਕਰਵਾਉਣਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-003। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ, ਫਰੀਮਾਉਂਟ, ਮਨਜੀਤ ਸਿੰਘ ਕਾਲੋਂ, ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ, ਜੈਨਸਨਵਿਲ, ਵਿਸਕਾਂਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਮਲਟੀਪਲ ਪੀਪਲ ਗੋਟ ਇੰਜਰਡ ਕਹਿੰਦੇ ਪਈ ਸਦਰਨ ਕੈਲੀਫੋਰਨੀਆ ਦੇ ਵਿੱਚ। ਕਾਫੀ ਲੋਕਾਂ ਦੇ ਗੋਲੀਆਂ ਲੱਗੀਆਂ ਸਦਰਨ ਕੈਲੀਫੋਰਨੀਆ 'ਚ। ਕਿਸੇ ਤਰ੍ਹਾਂ ਦੀ ਕੋਈ ਜੋ ਘਾਤਕ ਗੋਲੀ ਦਾ ਹਜੇ ਖਬਰ ਨਹੀਂ ਆਈ। ਇਹ ਕੁਛ ਮਿੰਟ ਪਹਿਲਾਂ ਹੀ ਖਬਰ ਵਾਪਰੀ ਆ। ਸੈਂਡੀਗੋ ਦੀ ਸ਼ੈਰਿਫ ਡਿਪਾਰਟਮੈਂਟ ਵੱਲੋਂ ਇਹ ਖਬਰ ਦਿੱਤੀ ਗਈ ਆ। ਫਸਟ ਰਿਸਪੌਂਡਰਸ, ਫਾਇਰ ਡਿਪਾਰਟਮੈਂਟਸ ਤੇ ਲਾਅ ਇਨਫੋਰਸਮੈਂਟ ਆਫਿਸਰਸ ਆਲਰੇਡੀ ਗਨ ਸ਼ਾਟ ਇੰਜਰੀਜ਼ ਦੇ ਸੰਬੰਧ ਦੇ ਵਿੱਚ ਨਾਰਥ ਕਾਉਂਟੀ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਵੱਲੋਂ ਦੱਸਿਆ ਗਿਆ ਆ, ਉੱਥੇ ਪਹੁੰਚ ਚੁੱਕੇ ਹੈਗੇ ਆ। ਏਰੀਅਲ ਫੁਟੇਜ ਸ਼ੋ ਕਰ ਰਹੀ ਆ ਇਨਫੋਰਸਮੈਂਟ ਪ੍ਰੈਜੈਂਸ ਇੱਕ ਐਗਰੀਕਲਚਰ ਨਰਸਰੀ ਦੇ ਕੋਲ। ਸੈਂਡੀਗੋ ਦੇ ਵਿੱਚ 50 ਮੀਲ ਦੂਰ ਫਾਲਬਰੁਕ ਨਾਮ ਦਾ ਇਹ ਪਿੰਡ ਆ ਛੋਟਾ ਜਿਹਾ, ਜਿੱਥੇ ਇਹ ਘਟਨਾ ਵਾਪਰੀ ਹੈਗੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਵੀ ਉਹ ਕੋਆਰਡੀਨੇਟ ਕਰ ਰਹੇ ਆ ਕਲੋਜ਼ਲੀ ਲੋਕਲ ਆਫੀਸ਼ੀਅਲਸ ਦੇ ਨਾਲ ਜੋ ਇਹ ਸਿਚੁਏਸ਼ਨ ਡਿਵੈਲਪ ਹੋ ਰਹੀ ਆ। ਤੇ ਉਹਨਾਂ ਨੇ ਇਹ ਕਿਹਾ ਵੀ ਸਾਡੇ ਥਾਟ ਤੇ ਪ੍ਰੇਅਰਸ ਲੋਕਾਂ ਦੇ ਨਾਲ ਹੈਗੇ ਆ। ਇਹ ਫਿਰ ਇੱਕ ਵਾਰੀ ਐਕਟ ਆਫ ਜੋ ਵਾਇਲੈਂਸ ਹੋਇਆ ਆ ਕੈਲੀਫੋਰਨੀਆ ਦੇ ਵਿੱਚ। ਹਜੇ ਪਹਿਲੀਆਂ ਜਿਹੜੀਆਂ ਟ੍ਰੈਜਿਕ ਸ਼ੂਟਿੰਗਸ ਹੋਈਆਂ ਇਸ ਸਾਲ ਦੇ ਵਿੱਚ, ਉਹਨਾਂ ਤੋਂ ਰਿਕਵਰ ਨਹੀਂ ਹੋ ਰਿਹਾ। ਤੇ ਇੱਕ ਹੋਰ ਸ਼ੂਟਿੰਗ ਅੱਜ ਕੁਝ ਮਿੰਟ ਪਹਿਲਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਹੋਈ ਹੈਗੀ ਆ। ਜੀ ਯਾਦ ਹੋਣਾ ਹਰਜੋਤ ਸਿੰਘ ਜੀ, ਹਾਫ ਮੂਨ ਬੇ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਸੀ, ਉਹ ਵੀ ਖੇਤੀਬਾੜੀ ਦੇ ਨਾਲ ਜਿਹੜਾ ਇੱਕ ਮਸ਼ਰੂਮ ਫਾਰਮ ਜਿਹੜੀ ਆ ਉੱਥੇ ਹੀ ਗੋਲੀਕਾਂਡ ਜਿਹੜਾ ਉਹ ਵਾਪਰਿਆ ਸੀਗਾ। ਸੋ ਅਜੇ ਇਹ ਬਹੁਤ ਮੁੱਢਲੀ ਜਿਹੜੀ ਜਾਣਕਾਰੀ ਆ ਉੱਥੋਂ ਆਪਣੇ ਕੋਲ ਪਹੁੰਚ ਰਹੀ ਆ ਵੀ ਕਈ ਜਾਣਿਆਂ ਦੇ ਗੋਲੀਆਂ ਜਿਹੜੀਆਂ ਉਹ ਲੱਗੀਆਂ ਆ, ਫੱਟੜ ਜਿਹੜੇ ਉਹ ਹੋਏ ਨੇ, ਸੱਟਾਂ ਜਿਹੜੀਆਂ ਉਹ ਲੱਗੀਆਂ ਆ। ਕੀ ਉਹਨਾਂ ਦੀ ਸਥਿਤੀ ਹੈ, ਕਿੱਦਾਂ ਆ, ਉਸ ਦੇ ਬਾਰੇ ਅਜੇ ਹਾਲ ਦੀ ਘੜੀ ਖੁਲਾਸੇ ਜਿਹੜੇ ਉਹ ਨਹੀਂ ਕੀਤੇ ਗਏ। ਤੇ ਹਾਫ ਮੂਨ ਬੇ ਦੀ ਸ਼ੂਟਿੰਗ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਜੇ ਗੱਲ ਕਰਦੇ ਜਾਈਏ, ਜਿਸ ਨੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਆ ਚੁਨਲੀ ਜ਼ਾਓ, ਕਹਿੰਦੇ ਵੀ ਉਹ ਸੈਨ ਮਟੇਓ ਕਾਉਂਟੀ ਹਾਲ ਆਫ ਜਸਟਿਸ ਜਿੱਥੇ ਰੈਡਵਰਡ ਸਿਟੀ 'ਚ ਨੂੰ ਪੇਸ਼ ਕੀਤਾ ਗਿਆ, ਉੱਥੇ ਉਹ ਰੋਇਆ ਵੀ ਤੇ ਹੌਕੇ ਵੀ ਜਿਹੜਾ ਉਹ ਭਰਦਾ ਰਿਹਾ ਜਦੋਂ ਅੱਜ ਕੋਰਟ ਦੇ ਵਿੱਚ ਉਸਨੂੰ ਪੇਸ਼ ਜਿਹੜਾ ਉਹ ਕੀਤਾ ਗਿਆ ਸੀ। 7 ਕਾਊਂਟ ਜਿਹੜੇ ਮਰਡਰ ਦੇ ਜਿਹੜੇ ਚਾਰਜਿਸ ਆ ਇਸ ਦੇ ਉੱਤੇ ਲਾਏ ਆ ਤੇ ਇੱਕ ਜਿਹੜਾ ਅਟੈਂਪਟਡ ਮਰਡਰ ਦਾ ਚਾਰਜ ਇਸ ਉੱਤੇ ਲਾਇਆ ਗਿਆ ਸੀ। 23 ਜਨਵਰੀ ਨੂੰ ਇਸ ਨੇ ਮਾਸ ਸ਼ੂਟਿੰਗ ਨੂੰ ਉੱਥੇ ਅੰਜਾਮ ਜਿਹੜਾ ਉਹ ਦਿੱਤਾ ਸੀਗਾ। ਉਧਰ ਜੱਜ ਨੇ ਜਿਹੜਾ ਗੈਗ ਆਰਡਰ ਡਿਫੈਂਸ ਦੇ ਉੱਤੇ ਜਿਹੜਾ ਉਹ ਲਾਇਆ ਹੈਗਾ ਆ ਤੇ ਪ੍ਰੋਸੀਕਿਊਸ਼ਨ ਅਟਰਨੀਜ਼ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ। ਸੋ ਆਫਟਰਨੂਨ ਨੂੰ ਜਿਹੜੀ ਹੀਅਰਿੰਗ ਹੋਈ ਸੀ, ਜੱਜ ਲੀ ਨੇ ਜਿਹੜਾ ਉਹ ਕਿਹਾ ਵੀ ਪ੍ਰੋਟੈਕਟਿਵ ਆਰਡਰ ਜਿਹੜਾ ਆ ਟਰਾਇਲ ਦੀ ਪਬਲਿਸਿਟੀ ਨੂੰ ਲੈ ਕੇ ਉਹ ਲਾਇਆ ਗਿਆ ਵੀ ਪ੍ਰੋਹਿਬਿਟ ਕੀਤਾ ਗਿਆ ਆ ਸਰਕਾਰ ਨੂੰ ਵੀ, ਡਿਫੈਂਸ ਨੂੰ ਵੀ, ਸੈਨ ਮਟੇਓ ਕਾਉਂਟੀ ਦੇ ਸ਼ੈਰਿਫ ਤੇ ਜਿਹੜਾ ਚੁਨਲੀ ਜ਼ਾਓ ਆ ਉਸ ਨੂੰ ਉੱਤੇ ਵੀ ਪ੍ਰੈਸ ਦੇ ਨਾਲ ਕੋਈ ਵੀ ਸਟੇਟਮੈਂਟ ਇਸ ਕੇਸ ਦੇ ਬਾਬਤ ਜਿਹੜੇ ਫੈਕਟ ਆ ਉਹ ਨਾ ਜਿਹੜੇ ਉਹ ਦਿੱਤੇ ਜਾਣ। ਸੋ ਗੈਗ ਆਰਡਰ ਲਾ ਦਿੱਤਾ ਆ। ਇਸ ਦੇ ਵਿੱਚ ਜਿਹੜੀ ਵੀ ਚਰਚਾ ਹੋਊਗੀ ਹੁਣ ਅਦਾਲਤ ਦੇ ਵਿੱਚ ਹੀ ਕੀਤੀ ਜਾਵੇਗੀ। ਟਰਕੀ ਤੇ ਸੀਰੀਆ ਦੇ ਵਿੱਚ 7.8 ਮੈਗਨੀਚਿਊਡ ਦੇ ਭੂਚਾਲ ਤੋਂ ਬਾਅਦ 23,000 ਲੋਕਾਂ ਦੀ ਮੌਤ ਕਨਫਰਮ ਹੋ ਚੁੱਕੀ ਆ।
78000 ਤੋਂ ਵੱਧ ਲੋਕ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਸੀਰੀਆ ਦੀ ਕੰਡੀਸ਼ਨ ਬਹੁਤ ਇਸ ਟਾਈਮ ਮਾੜੀ ਆ। ਸੀਰੀਆ ਦੇ ਪ੍ਰੈਜ਼ੀਡੈਂਟ ਅਲ ਅਸਾਦ ਨੇ ਪਹਿਲੀ ਵਾਰੀ ਵੈਸਟਰਨ ਕੰਟਰੀਜ਼ ਨੂੰ ਟੈਲੀਵਾਈਜ਼ਡ ਕਮੈਂਟਸ ਦੇ ਰਾਹੀਂ ਇਹ ਕਿਹਾ ਆ ਵੀ ਸਾਡੇ ਨਾਲ ਸ਼ਰੇਆਮ ਜੋ ਆ ਧੱਕਾ ਕਰ ਰਹੇ ਹੈਗੇ ਆ। ਸੀਰੀਆ ਦੇ ਪ੍ਰੈਜ਼ੀਡੈਂਟ ਬਸ਼ਾਰ ਅਲ ਅਸਾਦ ਨੇ ਕ੍ਰਿਟੀਸਾਈਜ਼ ਕੀਤਾ ਹੈਗਾ ਵੈਸਟਰਨ ਕੰਟਰੀਜ਼ ਨੂੰ, ਕਹਿੰਦੇ ਪਈ ਇੰਨੇ ਹਜ਼ਾਰਾਂ ਦੀ ਗਿਣਤੀ 'ਚ ਅਲੈਪੋ ਜੋ ਏਰੀਆ ਆ ਸੀਰੀਆ ਦਾ, ਉੱਥੇ ਲੋਕਾਂ ਦੀ ਮੌਤ ਹੋਈ ਆ ਤੇ ਉੱਥੇ ਉਹ ਖੁਦ ਆਪ ਵੀ ਤੇ ਨਾਲ ਉਹਨਾਂ ਦੀ ਵਾਈਫ ਵੀ ਉਸ ਹਸਪੀਟਲ ਦੇ ਵਿੱਚ ਵਿਜ਼ਿਟ ਕਰਨ ਗਏ ਹੋਏ ਸੀ। 11 ਮਿਲੀਅਨ ਲੋਕ ਇਸ ਡਿਜ਼ਾਸਟਰ ਦੇ ਨਾਲ ਅਫੈਕਟ ਹੋਏ ਆ। ਸੀਰੀਆ ਦੇ ਵਿੱਚ 3384 ਲੋਕਾਂ ਦੀ ਮੌਤ ਹੋ ਚੁੱਕੀ ਆ, ਰੈਵਲ ਹੈਲਡ ਏਰੀਏ 'ਚ 2037 ਦੀ। ਤੇ ਪਰ ਦੂਸਰੇ ਪਾਸੇ US ਨੇ ਇਹ ਕਿਹਾ ਆ ਵੀ ਜਦੋਂ ਨੈਚੁਰਲ ਡਿਜ਼ਾਸਟਰ ਆਉਂਦਾ ਉਹਦੇ ਉੱਤੇ ਸਾਡੀ ਕੋਈ ਰਿਸਟ੍ਰਿਕਸ਼ਨ ਹੈ ਨਹੀਂ। ਜੇ ਕੋਈ ਵੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਾਂ ਕੋਈ ਵੀ ਜਿਹੜੀਆਂ ਹਿਊਮਨਿਟੇਰੀਅਨ ਐਫਰਟਸ ਆਰਗੇਨਾਈਜੇਸ਼ਨ ਕਰ ਰਹੀਆਂ ਆ, US ਟ੍ਰੇਜਰ ਨੇ ਉਹਨਾਂ ਦੇ ਲਈ ਜਨਰਲ ਲਾਇਸੈਂਸ 180 ਦਿਨਾਂ ਦਾ ਇਸ਼ੂ ਕੀਤਾ। ਸੋ ਕੋਈ ਵੀ ਆਰਗੇਨਾਈਜੇਸ਼ਨ ਸੀਰੀਆ ਦੇ ਵਿੱਚ ਜਿਹੜੀ ਆ ਲੋਕਾਂ ਨੂੰ ਸਪੋਰਟ ਕਰ ਸਕਦੀ ਆ, ਉਹਨਾਂ ਦੀ ਹੈਲਪ ਕਰ ਸਕਦੀ ਹੈ ਜੀ। ਅਲਾਸਕਾ ਤੇ ਕੈਨੇਡਾ ਦੇ ਬਾਰਡਰ ਦੇ ਉੱਤੇ, ਏਅਰ ਬਾਰਡਰ ਦੇ ਉੱਤੇ, ਉੱਥੇ ਇੱਕ ਪੈਂਟਾਗਨ ਦੇ ਦੁਆਰਾ ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟ ਆ, ਉਸ ਨੂੰ ਅਮਰੀਕਨ ਫਾਈਟਰ ਜੈਟਸ ਦੇ ਦੁਆਰਾ ਭੇਦ ਕੇ ਸਿੱਟ ਦਿੱਤਾ ਗਿਆ। ਅਲਾਸਕਾ ਦੇ ਪਾਣੀਆਂ ਦੇ ਵਿੱਚ ਕਹਿੰਦੇ ਵੀ ਇਹ ਆਬਜੈਕਟ ਸੁੱਟਿਆ ਆ। 30 ਤੋਂ 40 ਹਜ਼ਾਰ ਫੁੱਟ ਦੀ ਉਚਾਈ ਦੇ ਉੱਤੇ ਇਹ ਅਨਆਇਡੈਂਟੀਫਾਈਡ ਆਬਜੈਕਟ ਆ ਉਹ ਉੱਡ ਰਿਹਾ ਸੀ, ਜਿਸ ਨੂੰ ਨਸ਼ਟ ਕਰਨ ਦੇ ਆਦੇਸ਼ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੇ ਉਹ ਦਿੱਤੇ ਆ। ਅਜੇ ਹਫ਼ਤਾ ਵੀ ਨਹੀਂ ਹੋਇਆ, US ਫਾਈਟਰ ਜੈਟਸ ਨੇ ਇੱਕ ਜਿਹੜੇ ਚੀਨੀ ਜਸੂਸੀ ਬਲੂਨ ਆ ਉਸ ਨੂੰ ਅਟਲਾਂਟਿਕ ਓਸ਼ਨ ਦੇ ਵਿੱਚ ਸੁੱਟਿਆ ਸੀਗਾ। ਇਸ ਦੇ ਨਾਲ ਵਾਸ਼ਿੰਗਟਨ ਤੇ ਬੀਜਿੰਗ ਦੇ ਸੰਬੰਧਾਂ ਦੇ ਵਿੱਚ ਤਣਾਅ ਜਿਹੜਾ ਉਹ ਜ਼ਰੂਰ ਵਧਿਆ ਆ। US ਅਧਿਕਾਰੀਆਂ ਨੇ ਇਹ ਕਨਫਰਮ ਤਾਂ ਨਹੀਂ ਕੀਤਾ ਵੀ ਕੀ ਇਹ ਜਿਹੜਾ ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟ ਸੀਗਾ ਇਹ ਕੋਈ ਬਲੂਨ ਸੀਗਾ, ਪਰ ਕਹਿੰਦੇ ਵੀ ਇਹ ਉਸ ਐਲਟੀਟਿਊਡ ਦੇ ਉੱਤੇ ਟਰੈਵਲ ਕਰ ਰਿਹਾ ਸੀ ਜਿੱਥੇ ਸਿਵਿਲੀਅਨ ਏਅਰਕ੍ਰਾਫਟਸ ਨੂੰ ਖਤਰਾ ਹੋ ਸਕਦਾ ਸੀ। ਅੱਜ ਨਿਊਜ਼ ਕਾਨਫਰੰਸ ਦੇ ਵਿੱਚ ਜੌਨ ਕਰਬੀ ਜਿਹੜੇ ਵਾਈਟ ਹਾਊਸ ਦੇ ਸਪੋਕਸਮੈਨ ਆ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਪ੍ਰੈਜ਼ੀਡੈਂਟ ਬਾਈਡਨ ਨੇ ਆਰਡਰ ਦੇ ਦਿੱਤਾ ਸੀਗਾ ਵੀ ਇਸ ਅਨਆਇਡੈਂਟੀਫਾਈਡ ਆਬਜੈਕਟ ਨੂੰ ਅਲਾਸਕਾ ਦੇ ਥੱਲੇ ਜਿਹੜਾ ਆ ਉਹ ਸਿੱਟ ਦਿੱਤਾ ਜਾਵੇ। ਸੋ ਅਜੇ ਸਪਾਈ ਬਲੂਨ ਵਾਲਾ ਕਿੱਸਾ ਜਿਹੜਾ ਹਰਜੋਤ ਸਿੰਘ ਜੀ ਮੁੱਕਿਆ ਨਹੀਂ ਸੀਗਾ ਤੇ ਨਵੀਂ ਜਿਹੜੀ ਚੀਜ਼ ਆ ਉਹ ਸਾਹਮਣੇ ਆਈ ਆ। ਉਧਰ ਨਾਲ ਹੀ ਜਿਹੜੀ ਇਹ ਵੀ ਚੀਜ਼ ਪਤਾ ਲੱਗੀ ਆ, US ਨੇ ਚਾਈਨਾ ਦੇ ਜਿਹੜੇ ਸਪਾਈ ਬਲੂਨਸ ਦੇ ਫਲੀਟ ਆ ਉਸ ਨੂੰ ਟਰੈਕ ਕਰਨ ਦਾ ਮੈਥਡ ਅਜੇ ਪਿਛਲੇ 1 ਸਾਲ ਦੇ ਵਿੱਚ ਹੀ ਜਿਹੜਾ ਉਹ ਡਿਵੈਲਪ ਕੀਤਾ ਸੀਗਾ। ਪਿਛਲੇ ਕਈ ਸਾਲਾਂ ਤੋਂ ਚਾਈਨਾ ਜਿਹੜਾ ਆ ਇਹਨਾਂ ਸਰਵੇਲੈਂਸ ਬਲੂਨਸ ਦੇ ਨਾਲ ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਘੱਲ ਰਿਹਾ ਸੀ ਤੇ ਵੱਖ-ਵੱਖ ਮੁਲਕਾਂ ਦੀ ਸਰਵੇਲੈਂਸ ਜਸੂਸੀ ਜਿਹੜੀ ਆ ਇਹਨਾਂ ਦੇ ਜ਼ਰੀਏ ਕਰ ਰਿਹਾ ਸੀਗਾ। ਸੋ ਹੁਣ ਅਮਰੀਕਾ ਨੂੰ ਇਹਨਾਂ ਦਾ ਜਿਹੜਾ ਉਹ ਪਤਾ ਲੱਗ ਰਿਹਾ ਆ ਤੇ ਇਹਨਾਂ ਨੇ ਇਵੈਂਚੁਅਲੀ ਇੱਕ ਜਿਹੜਾ ਬਲੂਨ ਆ ਇਸ ਨੂੰ ਸੁੱਟ ਲਿਆ ਹੈਗਾ ਆ। ਸੋ ਅਮਰੀਕਨ ਜਿਹੜੇ ਏਅਰ ਬਾਰਡਰਸ ਨੂੰ ਕ੍ਰਾਸ ਕਰਕੇ ਭੇਜ ਕੇ ਕੁਝ ਜਿਹੜੀਆਂ ਅਨਆਇਡੈਂਟੀਫਾਈਡ ਫਲਾਈਂਗ ਆਬਜੈਕਟਸ ਆ ਰਹੇ ਆ, ਉਹ ਇੱਕ ਨਵਾਂ ਖਤਰਾ ਤੇ ਨਵੀਆਂ ਚੁਣੌਤੀਆਂ ਸਰਕਾਰ ਦੇ ਲਈ ਪੈਦਾ ਕਰ ਰਹੀਆਂ ਆ। ਜੀ, ਟਵਿੱਟਰ ਦੇ ਉੱਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਉਹਨਾਂ ਨੇ ਕਿਹਾ ਵੀ ਮੈਨੂੰ ਬਰੀਫ ਕਰ ਦਿੱਤਾ ਗਿਆ ਸੀ ਜਿਸ ਟਾਈਮ ਦੇ ਉੱਤੇ ਅਮਰੀਕਾ ਵਾਲਿਆਂ ਨੇ ਉਸ ਬਲੂਨ ਨੂੰ ਥੱਲੇ ਸਿੱਟਿਆ ਹੈਗਾ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਡਰਾਈਵਰ ਕਹਿੰਦੇ ਵੀ ਸੈਕੰਡ ਵਰਸਟ ਡਰਾਈਵਰ ਆ ਪੂਰੇ ਅਮਰੀਕਾ ਦੇ ਵਿੱਚ। ਲਾਸ ਐਂਜਲਸ, ਸੈਨ ਫਰਾਂਸਿਸਕੋ ਤੇ ਸੈਨ ਡੀਗੋ ਦੇ ਹੋਰ ਵੀ ਜਿਹੜੇ ਮਾੜੇ ਡਰਾਈਵਰ ਆ। ਜਿਹੜੀ ਰਿਸਰਚ ਟੀਮ ਆ ਇੱਕ ਇੰਸ਼ੋਰੈਂਸ ਕੰਪਨੀ ਦੀ ਕੋਡ ਵਿਜ਼ਰਡ, ਉਹਨਾਂ ਨੇ ਕੈਲੀਫੋਰਨੀਆ ਦੇ ਡਰਾਈਵਰ ਨੂੰ ਸੈਕੰਡ ਵਰਸਟ ਅਮਰੀਕਾ ਦੇ ਰੱਖਿਆ, ਵੈਸਟ ਵਰਸਟ ਡਰਾਈਵਰ ਸਟੇਟ ਵਾਈਜ਼। ਜੋ ਟੌਪ ਦੀਆਂ 10 ਵਰਸਟ ਡਰਾਈਵਿੰਗ ਸਟੇਟਸ ਹੈਗੀਆਂ, ਪਹਿਲੇ ਨੰਬਰ ਤੇ ਯੂਟਾ, ਦੂਜੇ ਤੇ ਕੈਲੀਫੋਰਨੀਆ, ਫਿਰ ਆਇਓਵਾ, ਵਿਸਕੌਨਸਨ, ਓਹਾਇਓ, ਨਾਰਥ ਡਕੋਟਾ, ਵਰਜੀਨੀਆ, ਹਵਾਈ ਤੇ ਰੋਡ ਆਈਲੈਂਡ। ਤੇ ਰਿਸਰਚਰਸ ਨੇ ਇਹ ਕਿਹਾ ਵੀ 50 ਸਟੇਟਾਂ ਦੇ ਵਿੱਚ ਉਹਨਾਂ ਨੇ ਰੈਂਕਿੰਗ ਇਸ ਤਰ੍ਹਾਂ ਕੀਤੀ ਹੈਗੀ ਆ ਵੀ ਨੰਬਰ ਆਫ ਐਕਸੀਡੈਂਟਸ ਕਿੰਨੇ ਹੁੰਦੇ ਆ, ਸਪੀਡਿੰਗ ਟਿਕਟਸ, DUIs, ਸਾਈਟੇਸ਼ਨਸ, ਇਹ 4 ਚੀਜ਼ਾਂ ਦੇ ਉੱਤੇ ਡਿਪੈਂਡ ਕੀਤਾ ਗਿਆ। ਕੈਲੀਫੋਰਨੀਆ ਸਟੇਟ ਨੰਬਰ 1 ਆ ਵਿਦ ਮੋਸਟ DUIs। ਸੋ ਸ਼ਰਾਬ ਪੀ ਕੇ ਚਲਾਉਣ ਵਾਲੇ ਕੈਲੀਫੋਰਨੀਆ ਸਭ ਤੋਂ ਜ਼ਿਆਦਾ ਆ ਪੂਰੇ ਅਮਰੀਕਾ 'ਚ। ਤੀਜੇ ਨੰਬਰ ਤੇ ਐਕਸੀਡੈਂਟਸ ਤੇ 7ਵੇਂ ਨੰਬਰ ਤੇ ਸਪੀਡਿੰਗ ਟਿਕਟਸ। ਸੋ ਕਹਿੰਦੇ ਸਪੀਡਿੰਗ ਟਿਕਟਸ ਕੈਲੀਫੋਰਨੀਆ 'ਚ ਘੱਟ ਮਿਲੀਆਂ। ਕਰੋਨਾ ਦੇ ਦੌਰਾਨ ਜਿਹੜੇ ਪੁਲਿਸ ਵਾਲੇ ਉਹ ਟਿਕਟਾਂ ਨਹੀਂ ਦਿੰਦੇ ਸੀ। ਸਭ ਤੋਂ ਬੈਸਟ ਡਰਾਈਵਿੰਗ ਸਟੇਟਸ ਦੇ ਵਿੱਚ ਕਨੈਟੀਕਟ, ਮਿਸ਼ੀਗਨ, ਵੈਸਟ ਵਰਜੀਨੀਆ, ਡੈਲਵਰ, ਅਰਕਨਸਾ, ਕੰਟਕੀ, ਨਿਊ ਹੈਮਸ਼ਾਇਰ,
ਮੇਨ ਲੂਜ਼ੀਆਨਾ ਤੇ ਵਰਮੌਂਟ ਆਉਂਦੇ ਆ। ਸੋ ਇਹੀ ਕਾਰਨ ਆ ਕੈਲੀਫੋਰਨੀਆ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਜੋ ਕੈਲੀਫੋਰਨੀਆ ਦੇ ਰੈਜ਼ੀਡੈਂਟ ਆ ਉਹਨਾਂ ਦੀਆਂ ਕਾਰਾਂ ਦੇ ਇੰਸ਼ੋਰੈਂਸ ਦੇ ਰੇਟ ਬਹੁਤ ਜ਼ਿਆਦਾ ਵੱਧ ਰਹੇ ਹੈਗੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਗੱਡੀਆਂ ਦੇ ਨਾਲ ਹੀ ਸੰਬੰਧਿਤ ਆ। ਕੈਲੀਫੋਰਨੀਆ ਦੇ ਡਰਾਈਵਰਾਂ ਨੂੰ ਉਹਨਾਂ ਦੀ ਗੱਡੀਆਂ ਦੇ ਭਾਰ ਦੇ ਮੁਤਾਬਕ ਰਜਿਸਟ੍ਰੇਸ਼ਨ ਫੀਸ ਜਿਹੜੀ ਉਹ ਦੇਣੀ ਪੈ ਸਕਦੀ ਆ। ਇੱਕ ਨਵਾਂ ਬਿੱਲ ਜਿਹੜਾ ਸਟੇਟ ਲੈਜਿਸਲੇਚਰ ਦੇ ਵਿੱਚੋਂ ਇੱਕ ਆਪਣਾ ਕਹਿ ਲਓ ਵੀ ਉਹ ਲੰਘ ਰਿਹਾ ਆ। ਅਸੈਂਬਲੀ ਮੈਂਬਰ ਕ੍ਰਿਸਟੋਫਰ ਵਾਰਡ ਸੈਨ ਡਿਏਗੋ ਦੇ, ਉਹਨਾਂ ਨੇ ਜਨਵਰੀ ਦੇ ਵਿੱਚ ਇਸ ਬਿੱਲ ਨੂੰ ਜਿਹੜਾ ਉਹ ਪੇਸ਼ ਕੀਤਾ ਸੀਗਾ। ਇਸ ਲੈਜਿਸਲੇਸ਼ਨ ਦੇ ਤਹਿਤ ਕੈਲੀਫੋਰਨੀਆ ਟਰਾਂਸਪੋਰਟੇਸ਼ਨ ਕਮਿਸ਼ਨ ਉਹਨਾਂ ਨੂੰ ਇੱਕ ਟਾਸਕ ਫੋਰਸ ਬਣਾਉਣ ਦਾ ਜ਼ਿੰਮਾ ਜਿਹੜਾ ਉਹ ਦਿੱਤਾ ਜਾਊਗਾ ਤੇ ਇਹ ਕਹਿੰਦੇ ਵੀ ਐਕਸਟਰਾ ਫੰਡਸ ਜੇ ਰਜਿਸਟ੍ਰੇਸ਼ਨ ਫੀਸ ਦੇ ਨਾਲ ਜਿਹੜੇ ਜਨਰੇਟ ਹੋਣਗੇ ਉਹਨਾਂ ਨੂੰ ਸਟਰੀਟ ਸੇਫਟੀ ਪ੍ਰੋਜੈਕਟਸ ਦੇ ਲਈ ਵਰਤਿਆ ਜਾਊਗਾ। ਸੋ ਹੁਣ ਵੇਟ ਕਲਾਸ ਦੇ ਹਿਸਾਬ ਦੇ ਨਾਲ ਰਜਿਸਟ੍ਰੇਸ਼ਨ ਫੀਸ ਜਿਹੜੀ ਆ ਉਹ ਹੋ ਸਕਦੀ ਆ। ਇਸ ਮੌਕੇ ਆਪਾਂ ਦੇਖ ਰਹੇ ਹਾਂ ਵੀ SUVs ਦਾ ਰੁਝਾਨ ਕਾਫੀ ਜ਼ਿਆਦਾ ਆ ਆਮ ਸਿਡਾਨਸ ਜਾਂ ਛੋਟੀਆਂ ਕਾਰਾਂ ਦੇ ਜਿਹੜੇ ਉਹ ਮੁਕਾਬਲੇ। ਸੋ ਹੈਵੀਅਰ ਪੈਸੇਂਜਰ ਵਹੀਕਲਸ ਆ ਉਹਨਾਂ ਨੂੰ ਵੱਧ ਰਜਿਸਟ੍ਰੇਸ਼ਨ ਫੀਸ ਦੇਣੀ ਪੈ ਸਕਦੀ ਆ ਜੇ ਇਹ ਪ੍ਰਪੋਜ਼ਡ ਬਿੱਲ ਪਾਸ ਹੋ ਜਾਂਦਾ ਆ। AB 251 ਇਸ ਬਿੱਲ ਦਾ ਜਿਹੜਾ ਉਹ ਨਾਮ ਆ। ਤੇ ਹੁਣ ਜਿੰਨੇ ਵੀ ਲੋਕ ਸੁਣ ਰਹੇ ਆ ਜਿਨ੍ਹਾਂ ਕੋਲ ਚਾਹੇ ਭਾਰੀਆਂ ਗੱਡੀਆਂ ਚਾਹੇ ਛੋਟੀਆਂ ਗੱਡੀਆਂ ਆ ਉਹ ਭਾਈ ਆਪਣਾ ਜਿਹੜਾ ਇਹਨਾਂ ਨੂੰ ਆਪਣੀ ਰਾਏ ਜਿਹੜੀ ਉਹ ਜ਼ਰੂਰ ਦੇ ਸਕਦੇ ਆ। ਜੀ ਇਹ ਦੱਸਦੇ ਜਾਈਏ ਫਲੋਰੀਡਾ, ਵਰਜੀਨੀਆ, ਨਿਊ ਮੈਕਸੀਕੋ 3 ਅਜਿਹੇ ਅਮਰੀਕਾ ਸੂਬੇ ਹਨ ਜਿਨ੍ਹਾਂ ਨੇ ਆਲਰੇਡੀ ਵੇਟ ਬੇਸਡ ਰਜਿਸਟ੍ਰੇਸ਼ਨ ਫੀਸ ਜਿਹੜੀਆਂ ਪੈਸੇਂਜਰ ਵਹੀਕਲਸ ਦੇ ਲਈ ਉਹ ਲਾਗੂ ਕੀਤੀਆਂ ਹੈਗੀਆਂ ਆ। ਸੋ ਕੈਲੀਫੋਰਨੀਆ ਦੇ ਵਿੱਚ ਵੈਲਿਊ ਬੇਸਡ ਰਜਿਸਟ੍ਰੇਸ਼ਨ ਫੀਸ ਅਜੇ ਪੈਸੇਂਜਰ ਵਹੀਕਲਸ ਦੇ ਲਈ ਉਹ ਚੱਲਦੀਆਂ ਆ ਤੇ ਕਹਿੰਦੇ ਜੇ ਇਹ ਬਿੱਲ ਆ ਉਹ ਕਾਨੂੰਨ ਦਾ ਰੂਪ ਅਖਤਿਆਰ ਕਰਦਾ ਆ ਤੇ 6 ਦੇ ਵਿੱਚੋਂ ਇੱਕ ਜਿਹੜੀ ਰਜਿਸਟਰਡ ਵਹੀਕਲ ਆ ਉਹਨਾਂ ਨੂੰ ਵੇਟ ਫੀਸ ਜਿਹੜੀ ਉਹ ਐਕਸਟਰਾ ਦੇਣੀ ਪੈ ਸਕਦੀ ਆ। ਜੀ ਸੋ ਬਿਲਕੁਲ ਕੈਲੀਫੋਰਨੀਆ ਦੇ ਵਿੱਚ ਤੁਸੀਂ ਦੇਖ ਲਓ ਵੀ ਹਰ 6ਵੀਂ ਕਾਰ ਹੈਵੀ ਵਹੀਕਲ ਹੈਗੀ ਆ। ਸੋ ਜੇ ਗਵਰਨਰ ਗੈਬਨ ਨਿਊਸਮ ਹੁਣੀ ਇਸ ਬਿੱਲ ਨੂੰ ਸਾਈਨ ਕਰ ਦੋਗੇ ਜੇ ਪਾਸ ਹੋ ਜਾਂਦਾ ਆ ਤੇ ਵੇਟ ਬੇਸਡ ਰਜਿਸਟ੍ਰੇਸ਼ਨ ਫੀਸ ਇਮੀਡੀਏਟਲੀ ਨਹੀਂ ਇੰਟੈਕਟ ਹੋਊਗੀ ਪਰ ਫਿਊਚਰ 'ਚ ਜ਼ਰੂਰ ਹੋਊਗੀ। ਆਪਾਂ ਦੇਖਿਆ ਹੀ ਆ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਬਾਕੀ ਸਟੇਟਾਂ ਕੁਛ ਕੁ ਦੇ ਵਿੱਚ ਇਹ ਆਲਰੇਡੀ ਕੰਮ ਹੋ ਚੁੱਕਾ। ਕੈਲੀਫੋਰਨੀਆ ਦੇ ਵਿੱਚ ਸਿਰਫ ਕਾਰ ਦੀ ਪ੍ਰਾਈਸ ਦੇ ਬੇਸ ਦੇ ਉੱਤੇ ਤੁਹਾਡੀ ਰਜਿਸਟ੍ਰੇਸ਼ਨ ਫੀਸ ਚਾਰਜ ਕੀਤੀ ਜਾਂਦੀ ਸੀ। ਅਗਲੀ ਖਬਰ ਵੱਲ ਚੱਲੀਏ। ਸੈਕਰਾਮੈਂਟੋ ਦੇ ਵਿੱਚ ਆਪਾਂ ਸਵੇਰੇ ਖਬਰ ਸਾਂਝੀ ਕੀਤੀ ਸੀ ਇੱਕ ਡਰਾਈਵਰ ਨੇ 5 ਜਾਣਿਆਂ ਨੂੰ ਮਾਰ ਦਿੱਤਾ ਸੀ ਜੀ ਹਾਈਵੇ 160 ਦੇ ਉੱਤੇ ਤੇ ਹਿੱਟ ਐਂਡ ਰਨ ਦੇ ਵਿੱਚ ਬਾਅਦ ਦੇ ਵਿੱਚ ਉਹ ਕਾਰ ਚੈਕਿੰਗ ਕਰਕੇ ਭੱਜ ਗਿਆ ਸੀ। ਬਾਅਦ ਚ ਉਸਨੂੰ ਅਰੈਸਟ ਵੀ ਕਰ ਲਿਆ ਗਿਆ ਸੀ। ਸੋ ਹੁਣ ਇਹ ਪਤਾ ਲੱਗਿਆ ਹੈ ਵੀ ਜੋ ਕਾਰ ਚੈਕਿੰਗ ਵਾਲਾ ਇਹ ਬੰਦਾ ਸੀ ਜਿਸ ਨੇ ਪਹਿਲਾਂ ਕਾਰ ਦੇ ਨਾਲ 5 ਜਾਣਿਆਂ ਨੂੰ ਮਾਰਿਆ ਵੀ ਸੀ ਉਹ ਅੰਡਰ ਦਾ ਇਨਫਲੂਐਂਸ ਆਫ ਅਲਕੋਹਲ ਸੀਗਾ। 28 ਸਾਲਾਂ ਦਾ ਸੈਕਰਾਮੈਂਟੋ ਦਾ ਇਹ ਪਰਸਨ ਨੂੰ ਹਿੱਟ ਐਂਡ ਰਨ, ਕਾਰ ਚੈਕਿੰਗ, ਪੁਲਿਸ ਪਰਸਿਊਟ ਇਹਨਾਂ ਚਾਰਜਸ ਦੇ ਵਿੱਚ ਚਾਰਜ ਕੀਤਾ ਗਿਆ ਹੈ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਮੁਤਾਬਕ। ਜੋ ਪੈਸੇਂਜਰ ਮਾਰੇ ਗਏ ਸੀ ਇਹਦੇ ਵਿੱਚ ਉਹਨਾਂ 'ਚ 29 ਸਾਲਾਂ ਦਾ ਇੱਕ ਬੰਦਾ, 16 ਸਾਲਾਂ ਦਾ ਇੱਕ ਪਰਸਨ ਤੇ 18 ਸਾਲਾਂ ਦਾ 18 ਸਾਲਾਂ ਦੀ ਇੱਕ ਬੀਬੀ ਤੇ 2 ਹੋਰ ਜੋ ਬੀਬੀਆਂ ਸੀਗੀਆਂ ਜਿਹੜੀਆਂ ਇਸ ਐਕਸੀਡੈਂਟ ਦੇ ਵਿੱਚ ਮਾਰੀਆਂ ਗਈਆਂ। ਜੀ। ਅਗਲੀ ਜਿਹੜੀ ਖਬਰ ਲਗੂਨਾ ਬੀਚ ਤੋਂ ਜਿਹੜੀ ਉਹ ਆ ਰਹੀ ਆ। ਪੁਲਿਸ ਜਿਹੜੀ ਉੱਥੇ ਦੀ ਹੁਣ ਉਸ ਬੰਦੇ ਦੀ ਭਾਲ ਦੇ ਵਿੱਚ ਆ, ਉਸ ਇਨਸਾਨ ਦੀ ਭਾਲ ਦੇ ਵਿੱਚ ਆ ਜਿਸ ਨੇ ਇੱਕ ਸਿਟੀ ਦੇ ਅਧਿਕਾਰੀ ਦੇ ਘਰ ਦੇ ਉੱਤੇ ਜਿਹੜਾ ਮਲ ਹੁੰਦਾ ਫੀਸਿਸ ਆ ਉਹ ਸਾਰੇ ਪਾਸੇ ਗੰਦ ਉਸ ਦੇ ਨਾਲ ਪਾ ਦਿੱਤਾ ਆ। ਇੱਕ ਵੈਲਦੀ ਬੀਚ ਟਾਊਨ ਦੇ ਵਿੱਚ ਇਹ ਘਟਨਾ ਜਿਹੜੀ ਉਹ ਵਾਪਰੀ ਆ। ਲਗੂਨਾ ਬੀਚ ਦੇ ਮੇਅਰ ਬੌਬ ਵਿਲਨ ਨੇ ਇਸ ਵੈਂਡਲਿਜ਼ਮ ਨੂੰ ਜਿਹੜਾ ਆ ਉਹ ਮਾੜਾ ਆਖਿਆ। ਉਹਨਾਂ ਨੇ ਕਿਹਾ ਵੀ ਇਹ ਬੜਾ ਸ਼ੌਕਿੰਗ ਅਟੈਕ ਜਿਹੜਾ ਉਹ ਹੋਇਆ ਹੈ। ਇਸ ਦੀਆਂ ਤਸਵੀਰਾਂ ਜਿਹੜੀਆਂ ਉਹ ਇਸ ਟਾਈਮ ਵਾਇਰਲ ਨੇ ਤੇ ਕਹਿੰਦੇ ਵੀ ਉਹ ਸਿਟੀ ਅਧਿਕਾਰੀ ਜਿਹੜਾ ਉੱਠਿਆ ਉਹਨੇ ਦੇਖਿਆ ਵੀ ਉਹਦੇ ਘਰ ਦੇ ਬਾਹਰ ਤਾਂ ਜਿਹੜੇ ਫੀਸਿਸ ਜਿਹੜੀਆਂ ਆ ਉਹ ਕਿਸੇ ਨੇ ਗੰਦ ਜਿਹੜਾ ਉਹ ਪਾਇਆ ਸੀਗਾ। ਸੋ ਕਾਫੀ ਅਮੀਰ ਜਿਹੜਾ ਇਹ ਇਲਾਕਾ ਸੀ। ਹੁਣ ਇਹ ਨਹੀਂ ਪਤਾ ਵੀ ਇਸ ਦੇ ਪਿੱਛੇ ਕੀ ਕਾਰਨ ਜਿਹੜਾ ਉਹ ਹੋ ਸਕਦਾ ਆ ਤੇ ਉਹਨਾਂ ਨੇ ਕਿਹਾ ਵੀ ਇਹ ਬੜਾ ਇੱਕ ਹੇਟਫੁਲ ਐਕਟ ਜਿਹੜਾ ਉਹ ਕੀਤਾ ਗਿਆ ਆ ਤੇ ਮੈਨੂੰ ਬਹੁਤ ਕਹਿੰਦੇ ਦੁਖੀ ਆ। ਡੂਪੀਜ਼ ਜਿਹੜਾ ਇਹਨਾਂ ਦਾ ਨਾਮ ਆ ਜਿਨ੍ਹਾਂ ਦੇ ਘਰ ਦੇ ਬਾਹਰ ਜਿਹੜਾ ਹਰਜੋਤ ਸਿੰਘ ਜੀ ਇਸ ਕਿਸੇ ਨੇ ਹੁਣ ਇਹ ਨਹੀਂ ਪਤਾ ਵੀ ਕਿੰਨੇ ਜਿਹੜਾ ਆ ਇਹ ਇਸ ਕਾਂਡ ਨੂੰ ਅੰਜਾਮ ਦਿੱਤਾ ਹੈਗਾ ਆ। ਜੀ
ਸਾਊਥ ਵੇ ਦੇ ਵਿੱਚ ਕਈ ਸ਼ਹਿਰ ਸੇਫੈਸਟ ਸ਼ਹਿਰ ਗਿਣੇ ਗਏ ਹੈਗੇ ਆ। ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਨੇ ਇੱਕ ਸਰਵੇ ਕੀਤਾ ਆ ਸਾਰੇ ਜੋ ਹੋਮ ਬਾਇਰਸ ਆ, ਨਵੇਂ ਹੋਮ ਬਾਇਰਸ ਉਹਨਾਂ ਦੇ ਵੱਲੋਂ, ਤੇ ਉਹਨਾਂ ਸਰਵੇ ਦੇ ਮੁਤਾਬਕ ਕਈ ਸ਼ਹਿਰ ਬੇ ਏਰੀਏ ਦੇ ਟੌਪ ਦੇ 25 ਸ਼ਹਿਰਾਂ ਦੇ ਵਿੱਚ ਆਏ ਹੈਗੇ ਆ ਜਿਹੜੇ ਸੇਫ ਆ। ਜੇ ਦੱਸਦੀ ਜਾਈਏ, ਕਹਿੰਦੇ ਵੀ ਸਮਾਰਟ ਐਸੈਟ ਨਾਮ ਦੀ ਜੋ ਆਰਗੇਨਾਈਜੇਸ਼ਨ ਆ, ਇਹਨਾਂ ਨੇ ਸਰਵੇ ਕੀਤਾ ਤੇ ਸੰਨੀਵੈਲ ਸ਼ਹਿਰ ਨੰਬਰ 9 ਦੇ ਉੱਤੇ ਆਇਆ ਬੇ ਏਰੀਏ ਦੇ ਵਿੱਚ, ਫਰੀਮਾਉਂਟ ਨੰਬਰ 19 ਤੇ ਸੈਨੋਜ਼ੇ ਨੰਬਰ 24 ਦੇ ਉੱਤੇ। ਸਮਾਰਟ ਐਸੈਟ ਐਨਾਲਾਈਜ਼ ਡਾਟਾ ਜੋ ਆ 200 ਦੇ ਕਰੀਬ ਅਮਰੀਕਨ ਸਿਟੀਜ਼ ਨੂੰ ਪੂਰੇ ਅਮਰੀਕਾ ਦੇ ਵਿੱਚ, ਸੋ ਪਹਿਲਾਂ ਮੈਂ ਦੱਸਣਾ ਭੁੱਲ ਗਿਆ ਸੀ, ਕੈਲੀਫੋਰਨੀਆ ਜਾਂ ਪੂਰੇ ਅਮਰੀਕਾ ਦੇ ਵਿੱਚ 5 ਕੀ ਮੈਟ੍ਰਿਕਸ ਦੇ ਉੱਤੇ ਇਹ ਸਰਵੇ ਕੀਤਾ ਜਾਂਦਾ ਆ, ਜਿਹਦੇ ਵਿੱਚ ਵਾਇਲੈਂਟ ਕ੍ਰਾਈਮ, ਪ੍ਰੋਪਰਟੀ ਕ੍ਰਾਈਮ, ਵਹੀਕੂਲਰ ਮੋਰਟੈਲਿਟੀ ਰੇਟ, ਡਰੱਗ ਜਿਹੜੀ ਹੈਗੀ ਆ, ਤੇ ਐਕਸੈਸਿਵ ਡਰਿੰਕਿੰਗ, ਇਹ ਸਾਰਿਆਂ ਨੂੰ ਕਾਊਂਟ ਕੀਤਾ ਜਾਂਦਾ। FBI ਦਾ ਯੂਨੀਫਾਰਮ ਕ੍ਰਾਈਮ ਰਿਪੋਰਟਿੰਗ ਡਾਟਾਬੇਸ ਯੂਜ਼ ਕੀਤਾ ਜਾਂਦਾ। ਸੋ 25 ਸੇਫੈਸਟ, ਸਭ ਤੋਂ ਸੇਫ ਸਿਟੀਜ਼ ਜੋ ਅਮਰੀਕਾ ਦੇ ਆ, ਪਹਿਲੇ ਨੰਬਰ 1 ਤੇ ਫ੍ਰਿਸਕੋ ਟੈਕਸਸ ਆਇਆ ਹੈਗਾ, ਤੇ ਕੈਲੀਫੋਰਨੀਆ ਦੇ ਜੇ ਦੱਸਦੇ ਜੀ ਨੰਬਰ 4 ਤੇ ਸੈਂਟਾ ਕਲੈਰਿਟਾ ਹੈ, ਤੇ ਇਸੇ ਤਰ੍ਹਾਂ ਗਲੈਂਡੇਲ ਨੰਬਰ 8 ਤੇ ਆ, ਸੰਨੀਵਿਲ ਨੰਬਰ 9 ਤੇ ਇਰਵਾਈਨ ਨੰਬਰ 13 ਦੇ ਉੱਤੇ ਆ, ਤੇ ਟੋਰੈਂਸ ਕੈਲੀਫੋਰਨੀਆ ਦਾ ਸ਼ਹਿਰ ਨੰਬਰ 15 ਤੇ ਆ, ਤੇ ਫਰੀਮਾਉਂਟ ਨੰਬਰ 19 ਦੇ ਉੱਤੇ, ਤੇ ਇਸੇ ਤਰ੍ਹਾਂ ਹੰਟਿੰਗਟਨ ਬੀਚ ਜੋ ਆ ਉਹ ਨੰਬਰ 22 ਦੇ ਉੱਤੇ, ਤੇ ਸੈਨੋਜ਼ੇ ਨੰਬਰ 24 ਦੇ ਉੱਤੇ। ਸੋ ਟੋਟਲ 25 ਸ਼ਹਿਰ ਉਹਨਾਂ ਨੇ ਪੂਰੇ ਅਮਰੀਕਾ ਜਿਹੜੇ ਟੌਪ ਦੇ ਗਿਣੇ ਆ, ਉਹ ਕਾਫੀ ਵੱਡੀ ਗਿਣਤੀ ਜੋ ਆ ਉਹ ਕੈਲੀਫੋਰਨੀਆ ਦੇ ਸ਼ਹਿਰਾਂ ਦੀ ਆ ਜੀ। ਕੈਲੀਫੋਰਨੀਆ ਦੇ ਅਸੈਂਬਲੀਮੈਨ ਡੇਵਿਡ ਐਲਵਰਜ਼ ਉਹਨਾਂ ਨੇ ਇੱਕ ਨਵਾਂ ਬਿੱਲ ਇੰਟਰੋਡਿਊਸ ਕੀਤਾ ਆ ਕੈਲੀਫੋਰਨੀਆ ਦੀ ਲੈਜਿਸਲੇਸ਼ਨ ਦੇ ਲਈ, ਵੀ ਜਿਹੜੇ ਮੈਕਸੀਕੋ ਦੇ ਵਿਦਿਆਰਥੀ ਜਿਹੜੇ ਬਾਰਡਰ ਤੋਂ 45 ਮੀਲ ਦੇ ਦਾਇਰੇ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਇੰਟਰਨੈਸ਼ਨਲ ਸਟੂਡੈਂਟ ਵਾਲੀ ਫੀਸ ਨਾ ਦੇਣੀ ਪਵੇ, ਬਲਕਿ ਕੈਲੀਫੋਰਨੀਆ ਦੀ ਇਨ ਸਟੇਟ ਟਿਊਸ਼ਨ ਜਿਹੜੀ ਆ ਉਸ ਦੇ ਉੱਤੇ ਹੀ ਉਹ ਕਾਲਜਸ ਦੇ ਵਿੱਚ ਪੜ੍ਹ ਸਕਣਗੇ। ਜਿਹੜੇ ਸੈਨ ਡਿਏਗੋ ਤੇ ਇੰਪੀਰੀਅਲ ਕਾਉਂਟੀ ਦੇ ਕਮਿਊਨਿਟੀ ਕਾਲਜਸ ਆ ਉਹਨਾਂ ਦੇ ਲਈ ਕਰੰਟ ਇੰਟਰਨੈਸ਼ਨਲ ਰੇਟ ਪਰ ਯੂਨਿਟ $291 ਜਿਹੜਾ ਵਿਦਿਆਰਥੀਆਂ ਦੇ ਲਈ ਪੈਂਦਾ ਆ। ਜਿਹੜੇ ਸਾਊਥ ਵੈਸਟਰਨ ਕਮਿਊਨਿਟੀ ਕਾਲਜ ਦੇ ਐਡਮਿਨਿਸਟ੍ਰੇਟਰਸ ਆ ਉਹਨਾਂ ਨੇ ਦੱਸਿਆ ਆ, ਜੇ ਇਹ ਬਿੱਲ ਅਸੈਂਬਲੀ ਬਿੱਲ 91 ਪਾਸ ਹੁੰਦਾ ਆ ਤੇ ਜਿਹੜੇ ਮੈਕਸੀਕੋ ਦੇ ਵਿਦਿਆਰਥੀ ਵੀ ਜਿਹੜੇ ਇੱਥੇ ਪੜ੍ਹਨਾ ਚਾਹੁੰਦੇ ਆ, ਉਹਨਾਂ ਨੂੰ ਫਿਰ ਮਹਿਜ $46 ਪਰ ਯੂਨਿਟ ਜਿਹੜਾ ਉਹ ਦੇਣਾ ਪੈਸਾ ਦੇਣਾ ਪਊਗਾ, ਜੋ ਕਿ ਸੇਮ ਹੋਊਗਾ ਕੈਲੀਫੋਰਨੀਆ 'ਚ ਰਹਿਣ ਵਾਲੇ ਜਿਹੜੇ ਵਿਦਿਆਰਥੀ ਉੱਥੇ ਪੜ੍ਹਦੇ ਆ ਉਹਨਾਂ ਦੇ ਲਈ। ਸੋ ਕਹਿੰਦੇ ਵੀ ਕਮੇਟੀ ਪ੍ਰੋਸੈਸ ਦੇ ਥਰੂ ਇਹ ਬਿੱਲ ਇਸ ਟਾਈਮ ਚੱਲ ਰਿਹਾ ਹੈਗਾ। ਸੋ ਡੇਵਿਡ ਐਲਵਾਰਜ਼ ਕੈਲੀਫੋਰਨੀਆ ਦੀ 80ਵੀਂ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦੇ ਨੇ ਜੀ। ਕੁਝ ਕੁ ਇਕੋਨਮੀਆਂ ਦੀ ਵੀ ਗੱਲਾਂ ਕਰਦੇ ਜਾਈਏ। ਇੱਕ ਏਰੀਏ ਦੀ ਕੰਪਨੀ ਆ ਵਰਕਡੇ ਕਰਕੇ, ਬਹੁਤ ਵੱਡੀ ਕੰਪਨੀ ਆ, ਪਲੈਜ਼ੈਂਟਨ 'ਚ ਇਹਨਾਂ ਦਾ ਹੈੱਡ ਆਫਿਸ ਆ। ਉਹਨਾਂ ਨੇ 400 ਦੇ ਕਰੀਬ ਆਪਣੇ EMPLOYEES ਨੂੰ ਲੇ ਆਫ ਕਰਤਾ, ਜੋ 3% ਵਰਕ ਫੋਰਸ ਆ। ਸੋ ਉਹ ਕਹਿੰਦੇ ਵੀ ਬਹੁਤ ਵੱਡਾ ਅਮਾਊਂਟ ਸੁਪਰਵਾਲ ਜੋ ਹੋਣਾ ਆ, ਉੱਥੇ ਇੱਕ ਐਡਵਰਟਾਈਜ਼ਮੈਂਟ ਤੇ ਖਰਚਣ ਜਾ ਰਹੇ ਸੀ। ਸੋ ਉਹਨਾਂ ਦੇ ਜੋ CEO ਆ ਅਨੀਲ ਤੇ ਕਾਰਲ, ਦੋਨਾਂ ਨੇ ਇਹ ਕਿਹਾ ਆ ਵੀ ਹੁਣ ਉਹ ਐਡ ਵੀ ਜੋ ਆ ਨਹੀਂ ਲਾਉਣ ਜਾ ਰਹੇ ਹੈਗੇ। ਕਹਿੰਦੇ ਵੀ 30 ਸੈਕਿੰਡ ਦਾ ਇੱਕ ਸਪੌਟ ਦੇ ਉੱਤੇ $7 ਮਿਲੀਅਨ ਉਹਨਾਂ ਨੇ ਖਰਚਣਾ ਸੀਗਾ। ਨਵੰਬਰ 2022 ਤੱਕ ਵਰਕਡੇ ਦੇ ਕੋਲ 1.58 ਬਿਲੀਅਨ ਸੀਗਾ, ਤੇ ਪਰ ਉਹਨਾਂ ਨੇ ਹੁਣ ਰੀਜ਼ਨ ਇਹ ਦੱਸਿਆ ਆ ਵੀ ਗਲੋਬਲੀ ਇੰਨਾ ਕੁਛ ਸਾਰਿਆਂ ਦੇ ਉੱਤੇ ਅਸਰ ਹੋ ਰਿਹਾ, ਸੋ ਸਾਡੀ ਕੰਪਨੀ ਵੀ ਜਿਹੜੀ ਆ ਉਹਦੇ ਅਸਰ ਦੇ ਅਧੀਨ ਆ। ਗਲੋਬਲ ਇਕਨੋਮਿਕ ਇਨਵਾਇਰਮੈਂਟ ਕਹਿੰਦੇ ਚੈਲੰਜਿੰਗ ਹੈਗਾ ਸਾਰੀਆਂ ਕੰਪਨੀਆਂ ਦੇ ਲਈ। ਜੀ। ਸਮਾਂ ਸਮਾਪਤੀ ਦੇ ਵੱਲ ਆ ਤੇ ਜਾਂਦੇ ਜਾਂਦੇ ਜੇ ਸਟਾਕਸ ਦਾ ਮਾਰਕੀਟ ਦਾ ਹਾਲ ਅੱਜ ਦੱਸ ਜਾਈਏ। ਵੀਕਐਂਡ ਤੋਂ ਅੱਜ ਦੇ ਲਾਸਟ ਡੇ ਆਫ ਵੀਕ ਦੇ ਜਿਹੜੇ ਟ੍ਰੇਡਿੰਗ ਦੇ ਵਿੱਚ ਡਾਓ ਜੋਨ ਵਿੱਚ 169 ਪੁਆਇੰਟਾਂ ਦਾ ਵਾਧਾ ਹੋਇਆ, 33,869 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 9 ਪੁਆਇੰਟ ਵੱਧ ਕੇ 4,090 ਤੇ ਬੰਦ ਹੋਇਆ। ਨੈਸਡੈਕ 71 ਪੁਆਇੰਟ ਘਟ ਕੇ 11,718 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,876 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ ਜਿਹੜੀ ਉਹ $80 ਪ੍ਰਤੀ ਬੈਰਲ ਤੇ ਰਹੀ। 10 ਈਅਰ ਯੀਲਡ 3.73% ਦੇ ਉੱਤੇ ਪਹੁੰਚ ਚੁੱਕੀ ਆ, ਤੇ ਬਿਟਕੋਇਨ ਦੀ ਕੀਮਤ 21,651 ਤੇ ਇਥੀਰੀਅਮ $1,512 ਦੇ ਬਰਾਬਰ ਚੱਲ ਰਹੀ ਆ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 51 ਪੈਸੇ ਰਹੇ ਆ।
1 ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA